India overhauls teaching in Himalayan Buddhist monasteries to counter China. ਗਵਰਨਮੈਂਟ ਆਫ ਇੰਡੀਆ ਦਾ ਇਹ ਡਰ ਹੈ ਕਿ ਇਹਨਾਂ ਦੀ ਟ੍ਰੇਨਿੰਗ ਜਾਂ ਇਹਨਾਂ ਦੇ ਵਿੱਚ ਚਾਈਨਾ ਪੱਖੀ ਰੁਝਾਨ ਨਾ ਆ ਜਾਣ। ਇਸ ਲਈ ਅਸੀਂ ਇਹਨਾਂ ਦਾ ਖਾਸ ਸਿਲੇਬਸ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਭਾਰਤ ਦੇ ਨਾਲ ਜਿਹੜੀ ਇਹਨਾਂ ਦੀ ਮੁਹੱਬਤ ਹੈ ਜਾਂ ਭਾਰਤ ਦੇ ਨਾਲ ਲਗਾਵ ਜਾਂ ਜੁੜਾਵ ਹੈ ਉਹ ਕਾਇਮ ਰਹੇ। We are trying to inculcate Indian identity through education along with Buddhism to make sure China can never control these monasteries in Himalayas. We don't think introduction of government mandated syllabus is required in our monastery as it can break the rhythm designed since 1970s. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮੋਦੀ ਸਰਕਾਰ ਵੱਲੋਂ ਬੌਧ ਧਰਮ ਨਾਲ ਸੰਬੰਧਿਤ 600 ਦੇ ਲਗਭਗ ਮੱਠਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਮੱਠ ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲਦਾਖ ਅਤੇ ਜੰਮੂ ਕਸ਼ਮੀਰ ਵਿੱਚ ਸਥਿਤ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਇੰਟਰਵਿਊ ਜਿਹੜਾ ਪਾਕਿਸਤਾਨੀ ਜਰਨਲਿਸਟ ਫਾਹਨ ਅਲੀ ਨੇ ਸਾਡੇ ਨਾਲ ਕੀਤਾ, ਜਿਹੜਾ ਮੋਸਟ ਲਾਈਕਲੀ ਅੱਜ ਰਾਤ ਵੈਬ ਦੇ ਉੱਤੇ ਆ ਜਾਏਗਾ, ਉਹਨਾਂ ਨੇ ਤਾਂ ਆਲਰੇਡੀ ਜਿਹੜਾ ਪਬਲਿਸ਼ ਕਰ ਦਿੱਤਾ ਹੈ। ਉਹਦੇ 'ਚ ਇੱਕ ਸਵਾਲ ਜਿਹੜਾ ਉਹਨਾਂ ਨੇ ਪੁੱਛਿਆ ਕਿ ਵੀ ਜਿਵੇਂ ਉਹਨਾਂ ਨੇ ਵਕਫ ਬੋਰਡ ਅਮੈਂਡਮੈਂਟ ਦੇ ਨਾਂ ਥੱਲੇ ਆਲਮੋਸਟ ਉਹਨਾਂ 'ਤੇ ਕਬਜ਼ਾ ਕਰ ਲਿਆ, ਕੀ ਇਹ ਆਉਣ ਵਾਲੇ ਪੀਰੀਅਡ 'ਚ ਜਿਹੜੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਨੇ ਜਿਹੜੇ ਗੁਰਦੁਆਰੇ ਸਿੱਖਾਂ ਦੇ, ਉਸ ਦੇ ਉੱਤੇ ਵੀ, ਔਰ ਮੈਂ ਕੱਲ੍ਹ ਵੀ ਇਸ ਦੇ ਉੱਤੇ ਗੱਲ ਕੀਤੀ ਸੀ ਵੀ ਉਹ ਤਾਂ ਆਲਰੇਡੀ ਪ੍ਰੋਮੀਨੈਂਟ ਉਹਨਾਂ ਨੇ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਉਹਨਾਂ ਦੇ ਕੰਟਰੋਲ 'ਚ ਹੈ। ਔਰ ਆਲਰੇਡੀ ਇੱਧਰ ਵੀ ਸਾਰਾ ਖਲਾਰਾ ਪਾਇਆ ਹੋਇਆ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਥੱਲੇ। ਔਰ ਹੁਣ ਤਾਂ ਉਹਨਾਂ ਨੇ ਜਿਹੜੇ ਅਕਾਲੀਆਂ ਨੇ ਟੇਕ ਸਿੰਘ ਧਨੌਲਾ ਅਤੇ ਦੂਜੇ ਜਿਹੜੇ ਅਜੇ ਤੱਕ ਉਹਦੀ ਦਸਤਾਰਬੰਦੀ ਨਹੀਂ ਸੀ ਹੋਈ, ਦਮਦਮਾ ਸਾਹਿਬ ਦਾ ਬਣਾਇਆ ਸੀ, 2 ਦਿਨਾਂ 'ਚ ਉਹਨਾਂ ਨੇ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ ਅਕਾਲ ਤਖਤ। ਉਹਨਾਂ ਨੇ ਦੇਖਿਆ ਵੀ ਹੁਣ ਕੋਈ ਏਡੀ ਆਪੋਜੀਸ਼ਨ ਤਾਂ ਹੈ ਨਹੀਂ, ਇੱਕ ਖਬਰ ਤੋਂ ਦੂਜੀ ਹੋ ਜਾ, ਉਹਨਾਂ ਨੇ ਉਹਦੀ ਟੇਕ ਸਿੰਘ ਧਨੌਲਾ ਨੂੰ ਵੀ ਖੜਾ ਕਰਤਾ। ਔਰ ਜਿਹੜਾ ਉਹ ਕਹਿੰਦੇ ਸੀ ਜੀ ਨਵਾਂ ਜਥੇਦਾਰ ਬਣਾਉਣ ਤੋਂ ਪਹਿਲਾਂ ਵਿਧੀ ਵਿਧਾਨ ਅਸੀਂ ਕਮੇਟੀ ਬਣਾਵਾਂਗੇ, ਕਿਵੇਂ ਅਕਾਲ ਤਖਤ ਦਾ ਜੋ ਧਾਮੀ ਨੇ ਜਿਹੜਾ ਸ਼ਗੂਫਾ ਛੱਡਿਆ ਸੀ, ਹੁਣ ਉਹ ਕਮੇਟੀ ਵੀ ਕਾਹਦੀ ਹੈ, ਹੁਣ ਤਾਂ ਉਹੀ ਕਹਿੰਦੇ ਸੁਝਾਅ ਦਿਓ ਜੀ ਕਿਵੇਂ ਹੋਇਆ ਸੀ, ਸੁਝਾਅ ਦਿਓ, ਸਾਨੂੰ ਸੁਝਾਅ ਦਿਓ। ਸੋ ਮਤਲਬ ਇਹ ਹੈ ਵੀ ਆਲਰੇਡੀ ਉਹ ਦੌੜ ਉਹਨਾਂ ਨੇ ਬਾਦਲ ਕਿਆ ਨੇ ਬਰਾਬਰ ਅਕਾਲ ਤਖਤ ਨੂੰ ਜਿਹੜਾ ਉਸ ਦਾ ਔ ਤੋੜਨ ਵਾਲਾ ਜਿਹੜਾ ਕੰਮ ਹੈ ਉਹ ਜਾਰੀ ਰੱਖਿਆ ਹੋਇਆ। ਸੋ ਮੈਂ ਇਹ ਕਿਹਾ ਸੀ ਵੀ ਵੈਸੇ ਹੀ ਸ਼੍ਰੋਮਣੀ ਕਮੇਟੀ ਨੂੰ ਕਦੋਂ ਚੋਣਾਂ ਕਰਵਾਉਣੀਆਂ ਕੰਟਰੋਲ ਉਹਨਾਂ ਦੇ ਕੋਲ ਹੈ। ਫਿਰ ਜਦੋਂ ਬਣ ਜਾਂਦੇ ਨੇ ਮੈਂਬਰ, ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੀ ਉਹਦੇ 'ਤੇ ਪ੍ਰਿਜ਼ਾਈਡ ਕਰਦਾ। ਜਿਹੜੇ ਉਹਨਾਂ ਦੇ ਮਸਲੇ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਉਹਨਾਂ ਨੂੰ ਜਿਹੜਾ ਆਰਬਿਟਰੇਟ ਕਰਦਾ, ਔਰ ਉਹਨਾਂ ਦੇ ਮੁਲਾਜ਼ਮ ਅਦਾਲਤ 'ਚ ਜਾ ਕੇ ਜੇ ਤੁਸੀਂ ਡਿਸਮਿਸ ਵੀ ਕੀਤਾ ਹੋਏ ਬਹਾਲ ਹੋ ਜਾਂਦੇ ਨੇ। ਸੋ ਕਹਿਣ ਨੂੰ ਇਹਨੂੰ ਮਿੰਨੀ ਪਾਰਲੀਮੈਂਟ, ਦੂਜੇ ਜੀ ਬਜਟ ਪਾਸ, ਇਹ ਠੀਕ ਹੈ ਕਿ 1200 ਅਰਬ ਰੁਪਏ ਦਾ ਬਜਟ ਹੈ, ਲੇਕਿਨ 2 ਜਿਹੜੀਆਂ ਸਿਟਿੰਗ ਦੇ ਵਿੱਚ ਜਕਾਰਾ ਛੱਡ ਕੇ ਜੀ ਪਾਸ ਹੋ ਗਿਆ, ਕੋਈ ਪਿਛਲਾ ਨਹੀਂ, ਕੋਈ ਅਗਲਾ ਨਹੀਂ, ਕੋਈ ਦੂਜਾ ਨਹੀਂ, ਤੀਜਾ ਨਹੀਂ। ਸੋ ਉਹ ਵੀ, ਲੇਕਿਨ ਇਹ ਵੀ ਉਹਨਾਂ ਨੂੰ ਰੜਕਦਾ ਹੈ ਕਿਉਂਕਿ ਅਲਟੀਮੇਟਲੀ ਉਹਨਾਂ ਨੇ ਇਸ ਦੇ ਉੱਤੇ ਕਾਬੂ ਕਰਨਾ। ਪਰ ਮੈਂ ਇਹ ਰॉयटर ਦੀ ਜਦੋਂ ਨਿਊਜ਼ ਆਈਟਮ ਪਿਛਲੇ ਕੱਲ੍ਹ ਦੇਖੀ, ਇੰਡੀਆ ਓਵਰਹੌਲਸ ਟੀਚਿੰਗ ਇਨ ਹਿਮਾਲਯਨ ਬੁੱਧਿਸਟ ਮੋਨੈਸਟਰੀਜ਼ ਟੂ ਕਾਊਂਟਰ ਚਾਈਨਾ। ਸੋ ਮੈਂ ਕਿਹਾ ਵੀ ਆਲਰੇਡੀ ਮੁਸਲਮਾਨਾਂ ਦੇ ਵਕਫ ਤੋਂ ਬਾਅਦ ਆਲਰੇਡੀ ਉਹਨਾਂ ਦੇ 5 ਜਣੇ ਜਾਂ ਆਰਗੇਨਾਈਜ਼ਰ, ਇਹ 2 ਪਬਲੀਕੇਸ਼ਨਸ ਨੇ RSS ਦੀਆਂ, ਉਹਨਾਂ 'ਚ ਦੋਨਾਂ 'ਚੋਂ ਕਿਸੇ ਦੇ ਵਿੱਚ ਇਹ ਆਰਟੀਕਲ ਆਇਆ ਈਸਾਈਆਂ ਦੇ ਚਰਚਿਜ਼ ਔਰ ਦੂਸਰੇ ਜਾਂ ਉਹਨਾਂ ਨਾਲ ਰਿਲੇਟਡ ਜਿਹੜੀ ਜ਼ਮੀਨ ਹੈ, ਗ੍ਰੇਵ ਯਾਰਡ ਬਹੁਤ ਸਾਰੇ, ਕਿਉਂਕਿ ਅੰਗਰੇਜ਼ ਉੱਥੇ 200 ਸਾਲ ਰਹੇ, ਰੈਸਟ ਆਫ ਇੰਡੀਆ 'ਚ ਪੰਜਾਬ 'ਚ 98 ਸਾਲ ਰਹੇ, ਉਹਨਾਂ ਦੇ ਕਿੰਨੇ ਗ੍ਰੇਵ ਯਾਰਡ ਨੇ, ਚਰਚ ਨੇ ਕਿੰਨੇ ਪੁਰਾਣੇ, ਉਹਨਾਂ ਦੇ ਨਾਲ ਜੁੜੀਆਂ ਪ੍ਰਾਪਰਟੀ। ਸੋ ਉਹਦੇ ਉੱਤੇ ਵੀ ਹੁਣ ਨੈਕਸਟ ਜਿਹੜਾ ਹੈ ਉਹ ਉਹਨਾਂ ਨੂੰ ਟਾਰਗੇਟ ਕਰਨਾ ਹੈ। ਸੋ ਪਹਿਲਾਂ ਇੱਕ ਅੱਧਾ ਬਿਆਨ ਦੇ ਕੇ ਫਿਰ ਪਿੱਛੇ ਹਟ ਗਏ ਉਹ, ਕਿਉਂਕਿ ਇਹ ਟਰਾਇਲ ਬੈਲੂਨ ਹੁੰਦਾ ਦੇਖਣ ਦੇ ਲਈ। ਲੇਕਿਨ ਰॉयटर ਨੇ ਕਿਹਾ ਵੀ ਇਹ ਇੰਡੀਆ 600 ਦੇ ਕਰੀਬ ਮੋਨੈਸਟਰੀਜ਼ ਕਹਿੰਦੇ ਨੇ ਮੱਠਾਂ ਨੂੰ। ਹੁਣ ਕਿਉਂਕਿ ਬੁੱਧਿਸਟ ਜਦੋਂ ਦਲਾਈ ਲਾਮੇ ਦੇ ਨਾਲ ਵੀ ਆਏ, ਔਰ ਉਸ ਤੋਂ ਇਲਾਵਾ ਵੀ ਜਿਵੇਂ ਲਦਾਖ ਹੈ, ਅਰੁਣਾਚਲ ਪ੍ਰਦੇਸ਼ ਜਿਹੜਾ ਸਾਊਥ ਤਿੱਬਤ ਹੈ, ਇਹ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਨੇ, ਔਰ ਬੜੇ ਪੁਰਾਣੇ ਮੱਠ ਉਹਨਾਂ ਦੇ
ਜਿਹੜੇ ਨੇ ਲਦਾਖ ਦੇ ਵਿੱਚ ਵੀ 50% ਤੋਂ ਜ਼ਿਆਦਾ ਆਬਾਦੀ ਬੁੱਧਿਸਟ ਦੀ ਹੈ। ਜੀ ਹੁਣ ਇਹ ਟ੍ਰਿਬਿਊਨ ਦੀ ਖਬਰ ਇਹ ਕਹਿੰਦੇ ਆ ਵੀ 600 ਦੇ ਕਰੀਬ ਮੱਠ ਨੇ ਬੌਧੀਆਂ ਦੇ, ਅਬਾਊਟ 800 ਮੋਨੈਸਟਰੀਜ਼ ਸਕੈਟਰਡ ਅਕ੍ਰੋਸ ਨਾਰਦਰਨ ਸਟੇਟਸ ਆਫ ਸਿੱਕਮ, ਸਿੱਕਮ 'ਚ ਵੀ ਬੁੱਧਿਜ਼ਮ ਹੈ, ਹਿਮਾਚਲ ਪ੍ਰਦੇਸ਼, ਆ ਜਿਵੇਂ ਲਾਹੌਲ, ਸਪੀਤੀ, ਕਿਨੌਰ, ਸਿਰਮੌਰ, ਇਹ ਜਿਹੜੇ ਡਿਸਟ੍ਰਿਕਟ ਨੇ 4 ਜਿਨ੍ਹਾਂ ਦੇ ਇਹ ਐਕਸਕਲੂਸਿਵਲੀ ਬੁੱਧਿਸਟ ਨੇ। ਉੱਤਰਾਖੰਡ ਦਾ ਇੱਕ ਹਿੱਸਾ ਵੀ ਜਿਹੜਾ ਉੱਪਰ ਜਾ ਕੇ ਨੇਪਾਲ ਨਾਲ ਵੀ ਲੱਗਦਾ ਹੈ ਜੀ, ਐਂਡ ਰੀਜਨਸ ਆਫ ਜੰਮੂ ਐਂਡ ਕਸ਼ਮੀਰ, ਜੰਮੂ ਕਸ਼ਮੀਰ ਵੀ, ਐਂਡ ਲਦਾਖ offer training in 4 types of Tibetan and Indian Buddhist tradition। ਹੁਣ ਇਹ ਗਵਰਨਮੈਂਟ ਆਫ ਇੰਡੀਆ ਦਾ ਆਰਗੂਮੈਂਟ ਇਹ ਹੈ ਕਿ ਇਹ ਜਿਹੜੇ 600 ਮੱਠ ਨੇ ਜਿਨ੍ਹਾਂ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਪੜ੍ਹਦੇ ਨੇ, ਬਹੁਤ ਸਾਰੇ ਤਿੱਬਤੀ ਨੇ ਜਾਂ ਦੂਸਰੇ ਨੇ, ਕਹਿੰਦੇ ਜੀ ਇਹ ਡਰ ਹੈ ਕਿ ਇਹਨਾਂ ਦੀ ਟ੍ਰੇਨਿੰਗ ਜਾਂ ਇਹਨਾਂ ਦੇ ਵਿੱਚ ਚਾਈਨਾ ਪੱਖੀ ਰੁਝਾਨ ਨਾ ਆ ਜਾਣ। ਇਸ ਲਈ ਅਸੀਂ ਇਹਨਾਂ ਦਾ ਖਾਸ ਸਿਲੇਬਸ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਭਾਰਤ ਦੇ ਨਾਲ ਜਿਹੜੀ ਇਹਨਾਂ ਦੀ ਮੁਹੱਬਤ ਹੈ ਜਾਂ ਭਾਰਤ ਦੇ ਨਾਲ ਲਗਾਵ ਜਾਂ ਜੁੜਾਵ ਹੈ ਉਹ ਕਾਇਮ ਰਹੇ। ਯਾਨੀ ਆਲਰੇਡੀ ਸਕੂਲਿੰਗ ਦੇ ਨਾਂ ਥੱਲੇ ਉਹਨਾਂ ਦਾ ਕੰਟਰੋਲ, ਔਰ ਇਹਦੀ ਹੈਡਲਾਈਨ ਹੀ ਇਹ ਹੈ, ਇੰਡੀਆ ਓਵਰਹੌਲਸ ਟੀਚਿੰਗ ਇਨ ਹਿਮਾਲਯਨ ਬੁੱਧਿਸਟ ਮੋਨੈਸਟਰੀਜ਼ ਟੂ ਕਾਊਂਟਰ ਚਾਈਨਾ, ਕਿ ਅਸੀਂ ਚਾਈਨਾ ਦੇ ਪ੍ਰਭਾਵ ਨੂੰ ਕਾਊਂਟਰ ਕਰਨਾ ਚਾਹੁੰਦੇ ਹਾਂ। ਔਰ ਇਹਦੀ ਖਬਰ ਦੀ ਰॉयटर ਦੀ ਬਿਗਨਿੰਗ ਹੈ, ਇੰਡੀਆ ਇਜ਼ ਪ੍ਰਪੇਅਰਿੰਗ ਟੂ ਰੋਲ ਆਊਟ ਇਟਸ ਫਸਟ ਸਕੂਲ curriculum for Buddhist monasteries this month, aiming to unify education program and foster patriotism in a Himalayan religious center near its border with China। ਕਿ ਅਸੀਂ ਇਹਨਾਂ ਬੋਧੀ ਬੱਚਿਆਂ ਦੇ ਦਿਮਾਗਾਂ 'ਚ ਦੇਸ਼ ਭਗਤੀ, ਭਾਰਤ ਮਾਤਾ ਕੀ ਜੈ ਪਾਣਾ ਹੈ ਤਾਂ ਕਿ ਕਿਤੇ ਉਹ ਚਾਈਨਾ ਦੀ ਜੈ ਨਾ ਕਰਨ ਲੱਗ ਜਾਣ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਇਹ ਮੋਨੈਸਟਰੀਜ਼ ਬਹੁਤ ਪੁਰਾਣੀਆਂ ਨੇ, ਔਰ 1950 'ਚ 1959 ਜਦੋਂ ਦਲਾਈ ਲਾਮਾ ਆਇਆ ਉਹਦੇ ਨਾਲ ਵੀ ਜਿਹੜੇ ਬਹੁਤ ਸਾਰੇ ਆਏ, ਔਰ ਅਸੀਂ ਵੀ ਆਰ ਟਰਾਈਂਗ ਟੂ ਇਨਕਲਕੇਟ ਇੰਡੀਅਨ ਆਈਡੈਂਟੀਟੀ ਥਰੂ ਐਜੂਕੇਸ਼ਨ along with Buddhism to make sure China can never control these monasteries in Himalayas। ਇਹ ਹੈ ਅਸਲੀ ਕਿ ਵੀ ਹੁਣ ਉਹਨਾਂ ਨੂੰ ਹਿੰਦੂ ਬਣਾਉਣਾ ਔਰ ਉਹਨਾਂ ਦੀ ਪ੍ਰਾਪਰਟੀ 'ਤੇ ਵੀ ਕਬਜ਼ਾ ਕਰਨਾ, ਔਰ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਬੱਚੇ ਜਿਹੜੇ ਨੇ ਉਹ ਔਰ ਇਸ ਦੇ ਉੱਤੇ ਬਿਲਕੁਲ ਠੀਕ ਇੱਕ ਉਹਨਾਂ ਦੇ ਤਿੱਬਤਨ ਟੀਚਰ ਗੈਸ਼ੇ ਡੌਂਡਪ ਨੇ, ਜਦੋਂ ਉਹਨੂੰ ਪੁੱਛਿਆ ਗਿਆ, ਰਿਲੀਜੀਅਸ ਟੀਚਰ ਹੈ ਮੋਨੈਸਟਰੀ 'ਚ ਜਿੱਥੇ 300 ਬੱਚੇ ਪੜ੍ਹਦੇ ਨੇ, ਉਹਨੇ ਕਿਹਾ ਜੀ ਵੀ ਡੋਂਟ ਥਿੰਕ introduction of government mandated syllabus is required in our monastery as it can break the rhythm designed since 1970s। ਉਹਨੂੰ ਕਿਹਾ ਸਾਡੀ ਇੱਕ ਆਪਣਾ ਪਰੰਪਰਾ ਹੈ 1970 ਤੋਂ ਇਹ ਲਾਗੂ ਹੈ, ਇਸ ਥੱਲੇ ਕੋਈ ਹੁਣ ਇੰਡੀਅਨ ਬ੍ਰਾਂਡ ਸਿਲੇਬਸ ਲਾਗੂ ਕਰਨ ਦਾ ਜਾਂ ਦੂਸਰਾ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਇਹ 75,000 ਦੇ ਕਰੀਬ ਤਿੱਬਤਨ ਰਿਫਿਊਜੀ ਨੇ ਜਿਹੜੇ ਦਲਾਈ ਲਾਮਾ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਥੱਲੇ ਧਰਮਸ਼ਾਲਾ ਔਰ ਉਹਦੀ ਸਰਾਊਂਡਿੰਗ 'ਚ ਰਹਿੰਦੇ ਨੇ। ਔਰ ਉਹਨੇ ਰॉयटर ਨੇ ਕਿਹਾ ਵੀ ਅਸੀਂ ਪਹਿਲੇ ਫਸਟ ਬੈਚ ਟੈਕਸਟ ਬੁੱਕਸ ਦਾ ਦੇਖਿਆ ਜਿਹੜਾ ਮੋਨੈਸਟਰੀਜ਼ ਦੀ ਐਜੂਕੇਸ਼ਨ ਮਿਨਿਸਟਰੀ ਨੇ ਤਿਆਰ ਕੀਤਾ, ਔਰ ਇੰਡੀਆ ਦੇ ਬੁੱਧਿਸਟ ਸਕਾਲਰ ਵੀ ਵਿੱਚ ਵੜ ਗਏ ਨੇ, ਵਿਚ ਡੈਲਵ ਇਨਟੂ ਇੰਡੀਆਜ਼ ਮਾਡਰਨ ਐਂਡ ਐਂਸ਼ੀਅੰਟ ਹਿਸਟਰੀ ਐਂਡ ਦਾ ਨੇਸ਼ਨਸ ਰੋਲ ਇਨ ਤਿੱਬਤ ਫਰੀडम ਸਟਰਗਲ। ਹੁਣ ਉਹ ਉਹਨਾਂ ਨੂੰ ਮਸਲਰੀ ਬਣਾ ਕੇ ਵਰਤਣਾ ਚਾਹੁੰਦੇ ਨੇ, ਉਹਨਾਂ ਨੂੰ ਹਿੰਦੂਆਈਜ਼ ਕਰਨਗੇ, ਫਿਰ ਉਹਨਾਂ ਨੂੰ ਹਿੰਦੂਆਈਜ਼ ਹੋਇਆਂ ਨੂੰ ਚਾਈਨਾ ਦੇ ਖਿਲਾਫ ਲੜਨ ਦੇ ਲਈ ਫਿਊਚਰ ਦੇ ਫੁੱਟ ਸੋਲਜਰ ਦੇ ਤੌਰ ਤੇ ਵਰਤਣਗੇ, ਜਿਵੇਂ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਬਣਾਈ ਹੈ। ਬਿਲਕੁਲ। ਹੁਣ ਇੰਡੋ ਤਿੱਬਤਨ ਦੇ ਵਿੱਚੋਂ ਜਿਹੜੇ ਤਿੱਬਤਨ ਮੂਲ ਦੇ ਨੇ ਉਹਨਾਂ ਦੀ ਟ੍ਰੇਨਿੰਗ ਕਰਕੇ ਉਹਨਾਂ ਤੋਂ ਹੀ ਜਿਹੜਾ ਹੈ ਇਹ ਉਹਨਾਂ 'ਤੇ ਨਾਰਥ ਈਸਟ ਦੇ ਲੋਕਾਂ 'ਤੇ ਜ਼ੁਲਮ ਕਰਵਾ ਰਹੇ ਨੇ। ਔਰ ਸ਼ਾਇਦ ਬਹੁਤਿਆਂ ਨੂੰ ਭੁੱਲ ਗਿਆ ਹੋਏ ਕਿ ਜੂਨ 84 ਦੇ ਭਾਰਤੀ ਫੌਜੀ ਹਮਲੇ ਵੇਲੇ ਅਕਾਲ ਤਖਤ ਦਰਬਾਰ ਸਾਹਿਬ 'ਚ ਇਹੀ ਇੰਡੋ ਤਿੱਬਤਨ ਬਾਰਡਰ ਫੋਰਸ ਦੇ ਕਮਾਂਡੋ ਵੀ ਇਸਤੇਮਾਲ ਕੀਤੇ ਗਏ ਸੀ। ਸੋ ਉਹੀ ਬੁੱਧਿਸਟ ਹਿੰਦੂਆਈਜ਼ ਕਰਕੇ ਆਪਣੇ ਹੀ ਲੋਕਾਂ ਦੇ ਖਿਲਾਫ ਵਰਤੇ ਗਏ, ਫਿਰ ਸਿੱਖਾਂ ਦੇ ਖਿਲਾਫ ਵਰਤੇ ਗਏ, ਔਰ ਹੁਣ ਜਿਹੜੀ ਉਹਨਾਂ ਦੀਆਂ ਪ੍ਰਾਪਰਟੀਆਂ ਨੇ 600 ਦੇ ਕਰੀਬ ਮੱਠਾਂ ਦੀਆਂ ਉਹਨੂੰ ਵੀ ਹਥਿਆਣਗੇ ਔਰ ਬ੍ਰੇਨ ਵਾਸ਼ ਕਰਕੇ ਉਹਨਾਂ ਬੁੱਧਿਸਟਾਂ ਨੂੰ ਹੀ ਜਿਹੜਾ ਉਹ ਹਿੰਦੂਤਵਾ ਦੇ ਫੁੱਟ ਸੋਲਜਰ ਬਣਾ ਕੇ ਚਾਈਨਾ ਦੇ ਅਗੇਂਸਟ ਲੜਨ ਲਈ ਤਿਆਰ ਕਰ ਰਹੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।